असलामुअलैकुम। गुड मॉर्निंग सोहणिਓ, गुड मॉर्निंग। ਲਓ ਵੀ ਸੋਹਣਿਓ, ਦੇਖ ਲਵੋ ਸੋਹਣਾ ਸੋਹਣਾ ਮੌਸਮ। ਤੁਸੀਂ ਸਾਰੇ ਦੇਖ ਲਵੋ, ਸਾਰੇ ਸੋਹਣੇ ਜਿਹੜੇ ਨੇ ਲਾਏ ਹਾਜ਼ਰ ਹੋ ਜਾਣ ਕਿ ਵੀ ਦੇਖ ਲਓ ਕਿੰਨੇ ਬੱਦਲ ਹੀ ਬੱਦਲ ਅਸਮਾਨ 'ਤੇ ਨੇ। ਸਵੇਰ ਦੀ ਬਾਰਿਸ਼ ਪਈ ਹੁੰਦੀ ਹੈ, ਥੋੜੀ ਜਿਹੀ ਰੁਕ ਗਈ ਹੈ। ਬਹੁਤ ਜ਼ਿਆਦਾ ਬਾਰਿਸ਼ ਹੋਈ ਸਵੇਰ ਤੋਂ, ਲੇਕਿਨ ਇਹ ਵੇਖ ਹੁਣ ਥੋੜੀ ਸਪੀਡ ਘੱਟ ਹੋਈ ਹੈ। ਥੋੜੀਆਂ ਸਪੀਡਾਂ ਜਿਹੜੀਆਂ ਨੇ ਬ੍ਰੇਕਾਂ ਲੱਗੀਆਂ ਨੇ, ਪਰ ਇਹ ਕਿ ਹਾਲੇ ਹੋ ਰਹੀ ਹੈ ਬਾਰਿਸ਼। ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਕੈਮਰੇ ਵਿੱਚ कि हले बारिश जड़ी है ना चल रही है और मौसम बिल्कुल ऐसा ठंडा हो गया वे और इस तरह के बिल्कुल खुनकी ਦਾ एहसास हो ਰਿਹਾ ਵੇ। ਬਚਪਨ ਵਿੱਚ ਜਦੋਂ ਦਰਵਾਜ਼ਾ ਖੜਕਦਾ ਹੁੰਦਾ ਸੀ ਤੇ ਅਸੀਂ ਪੁੱਛਦੇ ਹੁੰਦੇ ਸਾਂ ਕੌਣ, ਤੇ ਅੱਗੋਂ ਜਵਾਬ ਮਿਲਦਾ ਸੀ ਜਿਹਦੇ ਮੋਢੇ ਤੇ ਧੌਣ। ਇਹ ਸਾਡਾ ਬੱਚਿਆਂ ਦਾ ਬੜਾ ਗੇਮ ਹੁੰਦਾ ਸੀ ਕਿ ਜਿਹਨੇ ਅੰਦਰੋਂ ਪੁੱਛਣਾ ਕੌਣ ਤੇ ਕਹਿਣਾ ਜਿਹਦੇ ਮੋਢੇ ਤੇ ਧੌਣ। ਤੇ ਵੀ ਜਿਹਦੇ ਅੱਜ ਵੀ ਇਸ ਤਰ੍ਹਾਂ ਹੀ ਹੋਇਆ ਕਿ ਦਰਵਾਜ਼ਾ ਵੱਜਿਆ ਤੇ ਅਸੀਂ ਪੁੱਛਿਆ ਕੌਣ, ਤੇ ਉੱਥੋਂ ਅੱਗੋਂ ਮੋਢੇ ਤੇ ਧੌਣ ਤੇ ਜਵਾਬ ਨਹੀਂ ਆਇਆ। ਅੱਗੋਂ ਰਾਫੀ ਸਾਹਿਬ ਲੈ ਕੇ ਆ ਗਏ ਗਰਮਾ ਗਰਮ ਸਮੋਸੇ ਤੇ ਗਰਮਾ ਗਰਮ ਸਾਨੂੰ ਪਕੌੜੇ ਦੇ ਕੇ ਗਏ ਨੇ ਰਾਫੇ, ਔਰ ਨਾਲ ਆਈ ਵੀ ਜ਼ਬਰਦਸਤ ਚਟਨੀ। ਤੇ ਅਸੀਂ ਕੀ ਕਰਦੇ ਨੇ ਹੁਣ ਖਾਣ ਲੱਗੇ ਆ ਮੌਸਮ ਦੇ ਹਿਸਾਬ ਨਾਲ। ਤੇ ਬਈ ਐਸੀਆਂ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਕਿ ਸਮੋਸੇ ਔਰ ਪਕੌੜੇ। ਤੇ ਲੋ ਬਈ ਹੁਣ ਸਮੋਸਿਆਂ ਦਾ ਦੌਰ ਚੱਲਣ ਲੱਗਾ ਜੇ। ਅਸੀਂ ਬਣਾਵਾਂਗੇ ਚਾਹ ਤੇ ਨਾਲ ਖਾਵਾਂਗੇ ਗਰਮਾ ਗਰਮ ਸਮੋਸਾ ਪਕੌੜਾ, ਗਰਮਾ ਗਰਮ ਚਾਏ ਤੇ ਨਾਲ ਗਰਮਾ ਗਰਮ ਸਮੋਸੇ ਤੇ ਪਕੌੜੇ ਤੇ ਨਾਲ ਕੈਚਅਪ ਆ ਗਈ ਹੈ। ਤੇ ਮੌਸਮ ਦਾ ਜਿਹੜਾ ਹੈ ਨਾ ਹਸੀਨ ਮੌਸਮ ਦਾ ਲੁਤਫ ਉਠਾਉਣ ਲੱਗੇ ਅਸੀਂ। ਕੰਮ ਕਾਜ ਕਰਕੇ ਫਾਰਗ ਹੋ ਗਏ ਤੇ ਅੱਜ ਮੈਂ ਬਣਾਉਣ ਲੱਗੀ ਸਾਂ ਫਿਸ਼। ਤੇ ਫਿਸ਼ ਨੂੰ ਮਸਾਲਾ ਲਾਇਆ ਤੇ ਬੜਾ ਅਸੀਂ ਤਿਆਰੀ ਕੀਤੀ ਮੌਸਮ ਦੀ ਮੁਨਾਸਬਤ ਦੇ ਨਾਲ ਕਿ ਵੀ ਗਰਮ ਗਰਮ ਫਿਸ਼ ਜਿਹੜੀ ਹੈ ਬੜੀ ਚੰਗੀ ਲੱਗਦੀ ਹੈ ਤੇ ਵੀ ਥੋੜ੍ਹਾ ਜਿਹਾ ਅਸੀਂ ਖਾ ਲਵਾਂਗੇ। ਤੇ ਪਰ ਇਹ ਵੇਖ ਕੇ ਫਿਰ ਰਾਫੀ ਸਾਹਿਬ ਆ ਗਏ ਤੇ ਸਾਡੇ ਵਾਸਤੇ ਆ ਗਏ। ਅੱਲਾਹ ਪਾਕ ਨੇ ਸਾਡਾ ਜਿਹੜਾ ਰਿਜ਼ਕ ਲਿਖਿਆ ਸੀ ਉੱਥੋਂ ਆ ਗਿਆ ਸਮੋਸੇ ਤੇ ਪਕੌੜੇ। ਸਮੋਸੇ ਪਕੌੜੇ ਆ ਗਏ, ਗਰਮਾ ਗਰਮ ਸਮੋਸੇ ਪਕੌੜੇ ਤੇ ਨਾਲ ਮੈਂ ਪਾ ਲਈ ਕੈਚਅਪ ਤੇ ਨਾਲ ਬਣਾ ਲਿਆ ਚਾਹ ਦਾ ਕੱਪ। ਤੇ ਫਿਰ ਮੈਂ ਸੋਚਿਆ ਕਿ ਵੀ ਹੁਣ ਅਗਰ ਮੈਂ ਫਿਸ਼ ਵੀ ਫਰਾਈ ਕਰ ਲੈਂਦੀ ਹਾਂ ਤੇ ਇੰਨੀਆਂ ਚੀਜ਼ਾਂ ਫਰਾਈ ਹੋ ਜਾਣਗੀਆਂ ਕਿ ਸਮੋਸੇ ਪਕੌੜੇ ਫਿਸ਼ ਵੀ। ਚਲੋ ਫਿਸ਼ ਨੂੰ ਅਸੀਂ ਇਸ ਤਰ੍ਹਾਂ ਹੀ ਰੱਖ ਦਿੱਤਾ ਫਰਿੱਜ ਵਿੱਚ ਕਿ ਅਸੀਂ ਉਹਨੂੰ ਕੱਲ੍ਹ ਬਾਕੀ ਦਾ ਜਿਹੜਾ ਉਹਦਾ ਫਰਾਈ ਕਰਨਾ ਹੈ, ਬਸ ਮਸਾਲਾ ਤੇ ਲੱਗ ਗਿਆ ਸੀ, ਉਹ ਅਸੀਂ ਕੱਲ੍ਹ ਕਰ ਲਵਾਂਗੇ। ਤੇ ਅਸੀਂ ਹੁਣ ਬੈਠੇ ਆਪਣਾ ਕੰਮ ਕਾਜ ਨਿਪਟਾ ਕੇ ਜਿਹੜਾ ਅੱਲਾਹ ਤਾਲਾ ਨੇ ਮਨੋ ਸਲਵਾ ਜਿਹੜਾ ਸਾਡੇ ਵਾਸਤੇ ਉਤਾਰਿਆ ਵੇ ਉਹ ਅਸੀਂ ਖਾਣ ਲੱਗੇ ਆ। ਬਰਸਾਤ ਦਾ ਮੌਸਮ ਹੋਵੇ ਤੇ ਨਾਲ ਹੋਣ ਸਮੋਸੇ ਤੇ ਪਕੌੜੇ ਤੇ ਬਈ ਜ਼ਬਰਦਸਤ। ਇਹ ਦੇਖ ਲਓ ਆਲੂ ਵਾਲੇ ਸਮੋਸੇ ਇੱਥੇ ਮਿਲਦੇ ਨੇ ਬੜੇ ਜ਼ਬਰਦਸਤ, ਚਿਕਨ ਵਾਲੇ ਵੀ ਮਿਲਦੇ ਨੇ, ਲੇਕਿਨ ਮੈਨੂੰ ਕਿਉਂਕਿ ਆਲੂ ਵਾਲੇ ਪਸੰਦ ਨੇ ਇਸ ਤੋਂ ਘਰ ਵਾਲੇ ਫਿਰ ਮੇਰੇ ਵਾਸਤੇ ਆਲੂ ਵਾਲੇ ਲੈ ਕੇ ਆਉਂਦੇ ਨੇ। ਬੜੇ ਮਜ਼ੇਦਾਰ। ਅਸੀਂ ਪਾਕਿਸਤਾਨ ਜਾਂਦੇ ਹਾਂ, ਪਾਕਿਸਤਾਨ ਦੇ ਸਮੋਸੇ ਪਕੌੜੇ ਕਚੌਰੀ ਇਹ ਚੀਜ਼ਾਂ ਬੜੀਆਂ ਆਪਣੀ ਰਵਾਇਤੀ ਚੀਜ਼ਾਂ ਨੇ, ਇਹਨਾਂ ਤੋਂ ਹੱਥ ਰੋਕਣਾ ਮੁਸ਼ਕਿਲ ਹੋ ਜਾਂਦਾ ਵੇ। ਨਾਮੁਮਕਿਨ ਜੀ ਗੱਲ ਹੁੰਦੀ ਹੈ ਕਿ ਤੁਸੀਂ ਸਮੋਸੇ ਪਕੌੜੇ ਤੋਂ ਹੱਥ ਰੋਕੋ। हैदराबाद एक कचौरी वाला वे मेरा बचपन तो नहीं, खैर नन्नो छोटी जी सी उदों असीं जाने होंदे सां बाज़ार, उन्हें शॉप खोली, छोटा जिहा ठेला वे, छोटी जी शॉप है बई। इन्ना रश, इन्नी अच्छी कचौरी होंदी है कि जदों असीं बाज़ार जाने सन असीं बगैर कचौरी दे वापस नहीं आने सन। ए बाहर पिछली दफ़ा ऐसा वे कि मैं बाज़ार किते नहीं गई तो असीं कचौरी नहीं खाधी, वरना ਉਹਦੀ कचौरी जदों भी जाने हुण भी असीं प्लान करदे सां। मैं ते मेरी सिस्टर असीं हैदराबाद जाना वे, सब तो पहले कचौरी वाली कचौरी खानी है, उस तो बाद फिर असीं कुछ होर चीज़ां खावांगे। हैदराबाद हामिद बिरयानी, मंगल बिरयानी, अकरम बिरयानी ने बड़िया किस्म की बिरयानियां के हवाले नाल भी हैदराबाद बड़ा उच्चा जे। बॉम्बे केक के नाल असीं खावांगे कचौरी। बॉम्बे का केक तो खैर बहुत मशहूर है, पूरे मुल्क तो लोग लैके जाते हैं, बाहर भी मुल्कों आते हैं। बॉम्बे का केक इन्ना मशहूर है, लाइन के नाल लग के तुहानूं लैना पैंदा, खासियां लंबियां लाइनां होंदियां ने, पर केक का अपना ही मज़ा है। तो इस तरह मुख्तलिफ किस्म दी चीज़ां ने। असीं प्रदेश विच बैठने तो अपने मुल्क दी चीज़ां नूं याद करने।
ਜਿਹਨੇ ਵੀ ਆਪਣੇ ਮੁਹੱਲਿਆਂ 'ਚ ਚੀਜ਼ਾਂ ਖਾਧੀਆਂ ਹੁੰਦੀਆਂ ਨੇ ਉਹਨਾਂ ਨੂੰ ਯਾਦ ਕਰਦਾ ਵੇ, ਉਸ ਟੇਸਟ ਨੂੰ ਯਾਦ ਕਰਦਾ ਵੇ। ਹੁਣ ਸਮੋਸੇ ਪਕੌੜੇ ਅੱਛੇ ਨੇ, ਸਾਰੇ ਸਾਨੂੰ ਆਪਣੇ ਮੁਲਕ ਦੀ ਯਾਦ ਆਉਂਦੀ ਹੈ, ਬਚਪਨ ਦੀਆਂ ਜਿਹੜੀਆਂ ਅਸੀਂ ਚੀਜ਼ਾਂ ਖਾਧੀਆਂ ਨੇ। ਜਿਨ੍ਹਾਂ ਬੱਚਿਆਂ ਨੇ ਬਚਪਨ ਤੋਂ ਨਹੀਂ ਖਾਧਾ, ਜਿਹੜੇ ਇੱਥੇ ਦੀ ਹੁਣ ਪੈਦਾਵਾਰ, ਉਹਨਾਂ ਨੂੰ ਸਮੋਸੇ ਪਕੌੜਿਆਂ ਦੇ ਨਾਲ ਸ਼ਾਇਦ ਇੰਨੀ ਦਿਲਚਸਪੀ ਨਹੀਂ ਹੈ, ਰਗਬਤ ਨਹੀਂ ਹੈ ਜੋ ਸਾਨੂੰ ਇਹ ਚੀਜ਼ਾਂ ਅੱਛੀਆਂ ਲੱਗਦੀਆਂ ਨੇ। ਕੋਈ ਲੱਖ ਮਨਾ ਕਰੇ ਨਹੀਂ ਖਾਣੇ, ਬਸ ਉਹ ਕਹਿੰਦੇ ਨੇ ਬੰਦਾ ਡਾਕਟਰ ਬਦਲ ਦਿੰਦਾ ਵੇ, ਪਰ ਬਈ ਉਹਦੇ ਮਸ਼ਵਰਿਆਂ 'ਤੇ ਅਮਲ ਕਰਨਾ ਬੜਾ ਔਖਾ ਹੁੰਦਾ। ਡਾਕਟਰ ਕਹਿੰਦਾ ਇਹ ਨਾ ਖਾਓ, ਇਹ ਨਾ ਖਾਓ, ਇਹ ਨਾ ਖਾਓ, ਤੇ ਬਈ ਕੀ ਕਰਦੇ ਹੋ? ਫਿਰ ਅਸੀਂ ਡਾਕਟਰ ਬਦਲ ਲੈਂਦੇ ਹਾਂ ਬਈ, ਪਰ ਅਸੀਂ ਖਾਂਦੇ ਜ਼ਰੂਰ ਹਾਂ। ਤੇ ਚਲੋ ਜੀ, ਅਸੀਂ ਥੋੜ੍ਹੀ ਛੇਤੀ ਤੁਹਾਡੇ ਥੋੜ੍ਹੇ ਜਿਹੇ ਕਮੈਂਟ ਪੜ੍ਹ ਦਈਏ, ਤੁਹਾਡੇ ਨਾਲ ਗੱਪਸ਼ਪ ਲਾ ਲਈਏ। ਅਸੀਂ ਤੁਹਾਡੇ ਗੱਪਸ਼ਪ ਦਾ ਟਾਈਮ ਹੋ ਗਿਆ ਵੇ, ਤੇ ਅਸੀਂ ਕੀ ਕਹਿੰਦੇ ਨੇ ਇਹਨੂੰ ਓਪਨ ਕਰ ਲੈਂਦੇ ਹਾਂ। ਮੈਂ ਅੱਜ ਚਾਰਜਿੰਗ ਤੇ ਲਾਤੀ ਸੀ ਸਵੇਰੇ ਉੱਠ ਕੇ, ਮੈਂ ਕਿਹਾ ਵੀ ਫਿਰ ਨਾ ਬੜਾ ਮਸਲਾ ਹੋ ਜਾਂਦਾ, ਫਿਰ ਚਾਰਜ ਨਹੀਂ ਹੁੰਦੀ, ਬਾਅਦ ਦਫਾ ਭੁੱਲ ਜਾਂਦੀ ਹਾਂ ਮੈਂ। ਤੇ ਸ਼ਬੀਰ ਹੁਸੈਨ ਸਾਹਿਬ ਲਿਖ ਰਹੇ ਨੇ ਕਿ अस्सलाम वालेकुम, 12 रबीउल अव्वल किसी सूरत भी नबी सल्लल्लाहु अलैहि वसल्लम की वफात का दिन नहीं है, क्योंकि 9 ज़िलहज 10 हिजरी जुम्मतुल मुबारक 10 दिन सी, ते किसी भी कंबीनेशन नाल कोई भी पीर का दिन 12 तरीक नूं नहीं बनता। ते साडे घर नात ते दरूद शरीफ पढ़िया जांदा सी, ते असी हसबे तौफीक शामिल होने वालियां नूं खाना खिला दिता जांदा सी। तो जी बहुत शुक्रिया, तुसी शबीर हुसैन साहब ने गल्लां कीआं। मैं भी इस तरह किया कि भी कुछ लोग इस तरह कहते हैं, तो फिर वो कि हर एक का अपना ख्याल है, फिर वो फिर इस तरह होंदा है कि अकीदत सब दियां बराबर नहीं, पर वो फिर इस चीज़ इन्हां चीज़ों च बहस की गुंजाइश नहीं होंदी है। अगर कोई इस तरह करता वे, लेकिन तुसी ना साबित किया वे कि तुसी इस तरह किया। कुछ लोग इन हवालियां नाल दूसरी गल करते हैं, लेकिन बहरहाल है कि अकीदत सारियां नूं ही है। तो तुसी बिल्कुल सही दसिया कि इस पीर का दिन बन ही नहीं रहा कोई भी किस कंबीनेशन ना, तो यह 12 तरीक नहीं हो सकती। पर असी भी अपने बचपन तो जिवें सुनने सा कि अक्सर लोग बड़े लोग जिवें कहते होंदे सन 12 वफात भी किया जाता सी इहनूं। तो बचपन के हाफजियां के हिसाब के नाल गल कर रहे हैं। तो चलो भी सादे लोग सन, किसी नूं इल्म हुंदा सी इन्ना, किसी नूं नहीं हुंदा सी, पर वो लोग साडे तो बहुत अगे सन अकीदतां विच ना, वो लोग साडे तो बहुत अगे सन। तो नसीमा डार कहते हैं कि सलाम दरूद और सलाम नबी पाक पर। तो बहुत अच्छी बात है कि आपने शुक्रिया, बहुत शुक्रिया नसीमा डार कि तुसी साडे वेड़े च आए हो, तो साडी गल्लां नूं तुसी सुनिया, तुसी टाइम दिता। यह सब तो वड्डी गल है कि तुसी उस गल नूं सुन के तो फिर तुहानूं अच्छा लग्या तो तुसी कमेंट किया, बहुत शुक्रिया तुहाडा। सौलत हुसैन लिखते हैं रबीउल अव्वल का बाबरकत महीना मुबारक हो। खैर मुबारक सौलत, तुहाडा बहुत शुक्रिया। तो तुसी की कहते ने अपने मुबारकबाद सारियां नूं दित्ती। तो उस बार लिखते हैं मुहम्मद सल्लल्लाहु अलैहि वसल्लम के नाल सोहने सोहने दिल बनाए ने। तो बहुत शुक्रिया उस्मा तुहाडा भी। तो कहते हैं साडे बचपन में, उस्मा कह रहे हैं कि साडे बचपन च रबीउल अव्वल के महीने अबू नबी करीम सल्लल्लाहु अलैहि वसल्लम के अखलाकियात के बारे सानूं दसदे सन, कहते सन कि नबी पाक नूं की चीज़ां पसंद सन। उन्हां दीयां सुन्नतां भी असीं जिंदगी के हर शोबे च नाफज करनियां चाहिदियां ने। घर विच ना तां पढ़दियां सन लड़कियां, अम्मी जान कुछ पका के ख़त्म दुआ देंदे सन। स्कूल कॉलेज भी प्रोग्राम होंदे सन जिहदे विच नातिया मुशायरा या नाच शरीफ का मुकाबला होंदा सी। बहुत सादगी और रूहानियत वाला माहौल होंदा सी, अजकल की तरह दिखावा नहीं। मेरी अम्मी ने 1000 वाली तस्बीह बनाई हुई सी, दुरूद शरीफ असीं ते पढ़दे सन। ज़बरदस्त उस्मा, तुसीं बड़ियां अच्छियां अपनी यादां शेयर कीतियां। और यही तकरीबन साडे भी तकरीबन यही चीज़ां सन कि इस तरह ही बड़े बजुर्ग दसते होंदे सन, और वो बड़े साडे बड़े बजुर्ग अमल भी करते होंदे सन। इस तरह नहीं सी कि सिर्फ दसते सन, उन्होंने अमली काफ़ी कोशिश होती सी कि असीं तो अमल भी करिए। तो 1000 दाने वाली तस्बीह उन्होंने क्या अम्मी ने बनाई सी। उस बार मैंने बड़ी अच्छी लगी कि मेरे को खुद 1000 दाने वाली 2 तस्बीहां ने। तो मेरा कोशिश होती है कि मैं बस वो कहते ने जो तुसी कोई इबादत करो या कुछ करो वह चर्चा ना करो। इबादतां दा की चर्चा करना, असी किहड़ा कोई इबादत गुजार लोग हाँ कि असी अपना करिए दसीए या कोई बहुत असी अच्छे लोग हाँ। लेकिन बहरहाल है कि तस्करा आया हो तो मेरे को मैं तुहानूं दसां कि मेरे को खुद जड़ियां 2000 दाने वाली तस्बीहां ने। तो मैं ज़्यादातर जो कोई वजीफा पढ़ना होंदा है इशा तो बाद जिवें होंदा है ना कि फिर बैठ के सुकून दे नाल
ਉਹ ਫਿਰ ਐਸਾ ਹੀ ਹੁੰਦਾ, ਬੜਾ ਉਹ ਤੁਹਾਡਾ ਇੱਕ ਸਕੂਨ ਮਿਲਦਾ। ਅੱਖ ਬੰਦ ਕਰਕੇ 1000 ਦਫਾ ਤੁਸੀਂ ਜਿਹੜਾ ਪੜ੍ਹਦੇ ਹੋ ਨਾ, ਜਾਂ ਬਦੀਉਲ ਅਜਾਇਬ ਬਿਲ ਖੈਰ ਜਾਂ ਬਦੀਓ, ਮੇਰੇ ਇਹ ਆਦਤ ਹੈ ਪੜ੍ਹਨ ਦੀ। ਉਹ ਫਿਰ ਮੈਂ ਜਿਹੜਾ ਨਾ 1000 ਦਫਾ ਪੜ੍ਹਨੀ ਹੁੰਦੀ ਆ। ਕਿਸੇ ਦੀ ਹਾਜਤ ਲਈ ਤੁਸੀਂ ਪੜ੍ਹੋ ਨਾ ਤਾਂ ਬੜਾ ਚੰਗਾ ਹੁੰਦਾ ਵੇ। ਅਤੇ ਉਹ ਮੈਨੂੰ ਵੀ ਕਿਸੇ ਨੇ ਦੱਸਿਆ ਸੀ, ਅਤੇ ਮੈਂ ਫਿਰ 1000 ਦਾਣੇ ਦੀ ਤਸਬੀਹ ਤੇ ਇਸ਼ਾ ਤੋਂ ਬਾਅਦ ਉਹਨੂੰ ਪੜ੍ਹਨੀ ਹੁੰਦੀ ਆ। ਤਾਂ ਉਹ ਮੇਰੇ ਕੋਲ ਪਈ ਹੈ। ਲੇਕਿਨ ਹੁਣ ਮੈਂ ਤੁਹਾਨੂੰ ਦਿਖਾਵਾਂਗੀ, ਹੋਏ 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 ਬੱਚੇ ਆਏ ਸਨ ਹੁਣ, ਉਹ ਮੈਂ ਉਹਨਾਂ ਤੋਂ ਮੇਰੇ ਪਰਸ ਵਿੱਚ ਹੀ ਪਈ ਹੁੰਦੀ ਹੈ ਤਸਬੀਹ, ਇੱਕ ਸ਼ੌਪਰ 'ਚ ਪਾ ਕੇ ਮੈਂ ਰੱਖੀ ਹੁੰਦੀ ਹੈ, ਉੱਥੋਂ ਹੀ ਕੱਢਣੀ ਆ ਉਹਦੇ ਵਿੱਚ। ਲੇਕਿਨ ਬੱਚਿਆਂ ਨੇ ਉਹਨੂੰ ਉਲਝਾ ਦਿੱਤਾ। ਹੁਣ ਉਹਨੇ ਇੰਨੇ ਗੁੰਝਲ ਪੈ ਗਏ ਨੇ ਕਿ ਮੇਰੇ ਕੋਲ ਨਿਕਲਦੇ ਨਹੀਂ ਪਏ। ਮੈਨੂੰ ਡਰ ਹੈ ਕਿ ਮੈਂ ਜ਼ਿਆਦਾ ਕਰਾਂਗੀ ਅਤੇ ਉਹ ਟੁੱਟ ਨਾ ਜਾਣ। ਅਤੇ ਮੈਨੂੰ ਫਿਰ ਬੜੀ ਪਰੇਸ਼ਾਨੀ ਵਿੱਚ ਕੋਸ਼ਿਸ਼ ਕੀਤੀ। ਹੁਣ ਦੁਬਾਰਾ ਲੱਗੀ ਹੈ। ਇੱਕ ਮੇਰੇ ਕੋਲ ਹੋਰ ਤਸਬੀਹ ਪਈ ਹੈ, ਉਹ ਜਿਹੜੀ 1000 ਦਾਣੇ ਵਾਲੀ ਮੇਰੀ ਖਾਲਾ ਨੇ ਮੈਨੂੰ ਦਿੱਤੀ ਸੀ। ਖਾਲਾ ਉਮਰਾ ਕਰਕੇ ਆਏ, ਖਾਲਾ ਨੇ ਮੈਨੂੰ ਦਿੱਤੀ, ਕਾਫੀ ਸਾਲ ਪੁਰਾਣੀ ਗੱਲ ਹੈ, ਅਤੇ ਮੈਂ ਉਹ ਯੂਜ਼ ਕਰਨੀ ਆ। ਅਤੇ ਫਿਰ ਉਸ ਤੋਂ ਬਾਅਦ ਇਸ਼ਫਾਕ ਜਦੋਂ ਉਮਰਾ ਕਰਨ ਗਏ ਨਾ, ਇਸ਼ਫਾਕ ਨੂੰ ਫਰਮਾਇਸ਼ ਕੀਤੀ, ਮੈਂ ਕਿਹਾ 1000 ਦਾਣੇ ਵਾਲੀ ਤਸਬੀਹ ਹੋਈ ਹੈ, ਮੈਨੂੰ ਚਾਹੀਦੀ। ਉਹਨਾਂ ਨੇ ਮੈਨੂੰ ਲਿਆ ਕੇ ਦਿੱਤੀ, ਪਰ ਉਹਦਾ ਦਾਣਾ ਥੋੜ੍ਹਾ ਜਿਹਾ ਮੋਟਾ ਵੇ, ਅਤੇ ਉਹ ਵੀ ਮੇਰੇ ਕੋਲ ਪਈ ਹੈ। ਅਤੇ ਉਹ ਮੈਂ ਫਿਰ ਉਸ ਹਿਸਾਬ ਨਾਲ ਕੀਤੀ ਸੀ ਕਿ ਇੱਕ ਮੇਰੇ ਕੋਲ ਉਦੋਂ ਪਾਕਿਸਤਾਨ ਰਹਿੰਦੇ ਸਨ, ਇੱਕ ਪਾਕਿਸਤਾਨ ਛੱਡ ਕੇ ਆ ਜਾਣੀ ਸੀ, ਇੱਕ ਮੈਂ ਇੱਥੇ ਲਿਆ ਕੇ ਰੱਖੀ ਸੀ ਕਿ ਫਿਰ ਜਦੋਂ ਇੱਥੇ ਪੜ੍ਹਨੀ ਹੈ ਤਾਂ ਇੱਥੇ ਪੜ੍ਹ ਲਵੋ, ਇੱਕ ਪਾਕਿਸਤਾਨ। ਹੁਣ ਜਦੋਂ ਅਸੀਂ ਸਮੇਟ ਕੇ ਆ ਗਏ ਹਾਂ ਤਾਂ ਇੱਥੇ ਹੀ ਦੋਨੋਂ ਤਸਬੀਹਾਂ ਆ ਗਈਆਂ ਨੇ ਮੇਰੇ ਕੋਲ। ਉਸ ਤੋਂ ਇਲਾਵਾ ਵੀ ਮੇਰੇ ਕੋਲ ਕਾਫੀ ਸਾਰੀਆਂ ਤਸਬੀਹਾਂ ਨੇ। ਅਤੇ ਤੁਸੀਂ ਬਹੁਤ ਅੱਛਾ ਯਾਦ ਦਿਲਾਇਆ ਕਿ 1000 ਦਾਣੇ ਵਾਲੀ ਤਸਬੀਹ ਬੜਾ ਸਕੂਨ ਮਿਲਦਾ ਵੀ। ਮੈਨੂੰ ਤਾਂ ਬੜਾ ਮਜ਼ਾ ਆਉਂਦਾ ਵੇ ਉਹਦੇ ਵਿੱਚ ਤਸਬੀਹ ਕਰਨ 'ਤੇ। ਇਸ਼ਫਾਕ ਦਾ ਜ਼ਿਕਰ ਹੀ ਕੀਤਾ ਕਿ ਇਸ਼ਫਾਕ ਨੇ ਮੈਨੂੰ 1000 ਦਾਣੇ ਦੀ ਤਸਬੀਹ ਦਿੱਤੀ। ਤਾਂ ਇਸ਼ਫਾਕ ਦਾ ਕਮੈਂਟ ਵੀ ਆ ਗਿਆ ਅੱਗੇ ਕਿ ਅਸਲਾਮ ਵਾਲੇਕੁਮ ਸਰ ਜੀ, ਕੀ ਹਾਲ ਏ, ਕੀ ਹਾਲ ਚਾਲ ਏ ਸਰ ਜੀ? ਅਸੀਂ ਬਿਲਕੁਲ ਠੀਕ ਠਾਕ ਆ ਜੀ, ਤੁਸੀਂ ਕੀ ਕਹਿੰਦੇ ਨੇ, ਤੁਸੀਂ ਕੈਸੇ ਹੋ? ਅਤੇ ਯਾਸਰ ਹਾਮਿਦ ਨੇ ਵੀ ਬਈ 3 ਦਿਲ ਬਣਾ ਦਿੱਤੇ ਨੇ, ਬਹੁਤ ਸ਼ੁਕਰੀਆ ਜੀ ਤੁਹਾਡਾ। ਅਤੇ ਸ਼ੀਲ ਦਾ ਆਇਆ, ਜਿਹੜੀ ਪਿਛਲੀ ਰਹਿ ਗਿਆ ਸੀ ਨਾ ਸਾਡੇ ਕੌਮੈਂਟ, ਉਹ ਤਰਫ ਮੈਂ ਜਾਣੀ ਹਾਂ ਜਲਦੀ ਦੇ ਨਾਲ। ਸਤਿ ਸ਼੍ਰੀ ਅਕਾਲ ਬਾਜੀ, ਸਤਿ ਸ਼੍ਰੀ ਅਕਾਲ ਸ਼ੇਲ, ਕੈਸੇ ਹੋ ਤੁਸੀਂ? ਅਤੇ ਉਹਨਾਂ ਨੇ ਕਿਹਾ ਮੈਂ ਤੁਹਾਡੇ ਵਲੌਗ ਨੂੰ ਬੜਾ ਇੰਜੋਏ ਕੀਤਾ ਵੇ, ਅਤੇ ਬਹੁਤ ਚੰਗਾ ਲੱਗਿਆ ਮੈਨੂੰ। ਨਾਲ ਉਹਨਾਂ ਨੇ ਹਾਰਟ ਬਣਾ ਦਿੱਤਾ ਵੇ, ਸੋਹਣਾ ਜਿਹਾ ਦਿਲ ਦੇ ਦਿੱਤਾ ਵੇ ਸਾਨੂੰ। ਅਤੇ ਉਹਨਾਂ ਨੇ ਕਿਹਾ ਕਿ ਕਾਲੇ ਚਨੇ ਜਿਹੜੇ ਨਾ ਬੜੇ ਸ਼ੌਕ ਨਾਲ ਖਾਂਦੇ ਹਾਂ ਅਸੀਂ ਵੀ। ਉਹਨਾਂ ਨੇ ਕਿਹਾ ਕਾਲੇ ਚਨੇ ਤਾਂ ਅਸੀਂ ਬੜੇ ਸ਼ੌਕ ਨਾਲ ਅਸੀਂ ਵੀ ਖਾਂਦੇ ਹਾਂ। ਅਤੇ ਨੂਰ ਜਹਾਂ ਦੇ ਗੀਤ ਅਤੇ ਗਾਣੇ ਵੀ ਬੜੇ ਲਵਲੀ ਨੇ, ਬੜੇ ਲਵਲੀ। ਉਹਨਾਂ ਨੂੰ ਵੀ ਨੂਰ ਜਹਾਂ ਬੜੀ ਪਸੰਦ ਹੈ ਸ਼ੀਲ ਨੂੰ, ਉਹ ਕਹਿੰਦੇ ਬੜੇ ਚੰਗੇ ਉਹਨਾਂ ਦੇ ਗਾਣੇ ਨੇ। ਅਤੇ ਪੰਜਾਬੀ ਕਲਚਰ ਵਿੱਚ ਉਹ ਕਹਿੰਦੇ ਨੇ ਗੀਤ ਜਿਹੜੇ ਨੇ, ਇਹ ਚੀਜ਼ਾਂ ਇਹ ਜ਼ਿਆਦਾ ਨੇ ਸਾਡੇ ਪੰਜਾਬੀ ਕਲਚਰ। ਬਾਕੀ ਵੀ ਪੰਜਾਬੀ ਕਲਚਰ ਵਿੱਚ ਮਾਹੀਏ, ਗੀਤ, ਟੱਪੇ, ਇਹ ਸਾਡੇ ਬੜੀਆਂ ਚੀਜ਼ਾਂ ਇਹਦੇ 'ਚ ਸ਼ਾਮਿਲ ਨੇ ਕਿ ਸ਼ਾਦੀ ਵਿਆਹ ਹੋਵੇ ਸਾਡੇ ਉਸ ਹਵਾਲੇ ਦੇ ਨਾਲ। ਅਤੇ ਜਿਹੜਾ ਹੁੰਦਾ ਵੇ ਨਾ ਕਿ ਇਹ ਚੀਜ਼ਾਂ ਸ਼ਾਮਿਲ ਨੇ ਸਾਡੇ, ਸਮਝੋ ਕਲਚਰ ਦਾ ਹਿੱਸਾ ਨੇ, ਕਿਉਂਕਿ ਪਹਿਲੇ ਸਾਰੇ ਉੱਥੇ ਹੀ ਰਹਿੰਦੇ ਸਨ। ਉਹਨਾਂ ਤੋਂ ਹੀ ਫਿਰ ਰਸਮਾਂ ਵੀ ਅੱਗੇ ਅੱਗੇ ਚਲੀਆਂ ਜਾਂਦੀਆਂ ਨੇ। ਫਿਰ ਲੋਕ ਇੱਕ ਦੂਸਰੇ ਨੂੰ ਕਲਚਰ ਨੂੰ ਅਪਣਾਉਂਦੇ ਵੀ ਨੇ। ਇਸ ਤਰ੍ਹਾਂ ਸਾਡੇ ਪੰਜਾਬੀ ਕਲਚਰ ਵਿੱਚ ਗਿੱਧਾ, ਅਤੇ ਜਿਹੜਾ ਕੀ ਕਹਿੰਦੇ ਨੇ ਗਿੱਧਾ ਪਾਉਣਾ, ਅਤੇ ਇਹ ਜਿਹੜਾ ਲੁੱਡੀ ਪਾਉਣਾ, ਅਤੇ ਇਹ ਜਿਹੜਾ ਉਸ ਤਰ੍ਹਾਂ ਭੰਗੜਾ ਪਾਉਣਾ, ਭੰਗੜਾ ਬੜਾ ਜ਼ਬਰਦਸਤ ਬਈ। ਭੰਗੜੇ ਤੋਂ ਵੱਧ ਕੇ ਕੋਈ ਸ਼ੈ ਨਹੀਂ ਜੇ। ਭੰਗੜਾ ਕਿਤੇ ਪੈਂਦਾ ਹੋਵੇ ਤਾਂ ਤੁਸੀਂ ਅਕਸਰ ਦੇਖੋ ਗੈਰ ਮੁਲਕੀ ਵੀ ਜਿਹੜੇ ਨੇ, ਦੂਸਰੇ ਲੋਕ ਵੀ, ਉਹ ਵੀ ਬੜਾ ਇੰਜੋਏ ਕਰ ਰਹੇ ਹੁੰਦੇ ਨੇ ਔਰ ਨਾਲ ਭੰਗੜੇ ਪਾ ਵੀ ਰਹੇ ਹੁੰਦੇ ਨੇ। ਭੰਗੜਾ ਸਾਡਾ ਵੀ ਜ਼ਬਰਦਸਤ ਹੈ, ਅਤੇ ਗਾਣੇ ਵੀ ਸਾਡੇ ਪੰਜਾਬੀ ਔਰ ਸਾਡੇ ਬੜੇ ਅੱਛੇ ਨੇ, ਬਹੁਤ ਚੰਗੇ ਲੱਗਦੇ ਨੇ ਮੈਨੂੰ ਤਾਂ ਆਪ। ਪੰਜਾਬੀ ਗਾਣੇ ਜਿਹੜੇ ਪੁਰਾਣੇ ਹੁੰਦੇ ਨੇ ਨਾ ਗਿੱਧਾ ਸਟਾਈਲ ਦੇ, ਉਹ ਮੈਨੂੰ ਬੜੇ ਅੱਛੇ ਲੱਗਦੇ ਨੇ। ਅਤੇ ਇਸ਼ਫਾਕ ਲਿਖਦੇ ਨੇ ਅੱਗੇ, ਕਮੈਂਟ ਲਿਖਦੇ ਨੇ, ਉਹਨੇ ਇੱਕ ਪੁਰਾਣੀ ਵੀਡੀਓ ਮੇਰੀ ਦੇਖੀ ਹੈ ਜਿੱਥੇ ਸ਼ਾਦੀ 'ਤੇ ਮੈਂ ਗਈ ਸਾਂ। ਇਸ਼ਫਾਕ ਨੂੰ ਹੁਣ ਖਿਆਲ ਆਇਆ ਸ਼ਾਇਦ, ਅਤੇ ਦੇਰ ਆਏ ਤੇ ਦਰੁਸਤ ਆਏ। ਤਾਂ ਉਹਨਾਂ ਨੇ ਲਿਖਿਆ ਕਿ ਬਈ उन्होंने क्या अल्लाह पाक ने मामी जान को ये तो एजाज़ दिया है मामी जान को कि भी किसी भी महफिल च आ जाते हैं ना तो ਉਹਨੂੰ 4 ਚੰਦ ਲਾ ਦਿੰਦੇ ਨੇ। ਬਹੁਤ ਸ਼ੁਕਰੀਆ ਵੀ ਇਸ਼ਫਾਕ ਤੁਹਾਡੀਆਂ ਮੁਹੱਬਤਾਂ ਦਾ ਕਿ ਇੰਨਾ ਤੁਸੀਂ 4 ਚੰਦ ਮੇਰੀ ਸ਼ਖਸੀਅਤ ਨਾਲ ਲੱਗ ਜਾਂਦੇ ਨੇ ਤੁਹਾਡੇ, ਅਤੇ ਬਹੁਤ ਮੈਨੂੰ ਚੰਗਾ ਲੱਗਿਆ ਤੁਸੀਂ ਇਸ ਤਰ੍ਹਾਂ ਕਿਹਾ। ਬਾਕੀ ਅਸੀਂ ਸ਼ਾਦੀ 'ਤੇ ਜਦੋਂ ਗਏ ਨਾ ਤਾਂ ਬਹੁਤ ਮਜ਼ਾ ਆਇਆ ਸੀ, ਬਹੁਤ ਜ਼ਿਆਦਾ ਮਜ਼ਾ ਆਇਆ ਸੀ। ਬੱਚਿਆਂ ਨੂੰ ਵੀ ਬੜਾ, ਇਸ਼ਫਾਕ ਤਾਂ ਮੇਰੇ ਨਾਲ ਖੈਰ ਪਿਆਰ ਕਰਦੇ ਹੀ ਕਰਦੇ ਨੇ, ਇਸ਼ਫਾਕ ਦੇ ਬੱਚੇ ਵੀ ਮੇਰੇ ਨਾਲ ਬੜਾ ਪਿਆਰ ਕਰਦੇ ਨੇ। ਉਹ ਮੈਂ ਜਾਵਾਂ ਇੰਨਾ ਉਹਨਾਂ ਨੂੰ ਚਾਹ ਚੜ੍ਹ ਜਾਂਦੇ ਨੇ। ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਮੈਂ, ਇਸ਼ਫਾਕ ਦੀ ਮੈਂ ਮਾਮੀ ਹਾਂ, ਇਸ਼ਫਾਕ ਦੇ ਬੱਚਿਆਂ ਦੀ ਵੀ ਮਾਮੀ ਹਾਂ। ਉਹ ਵੀ ਮੈਨੂੰ ਸਾਰੇ ਮਾਮੀ ਹੀ ਕਹਿੰਦੇ ਨੇ। ਸਾਰਾ ਘਰ ਜਿਹੜਾ ਵੇ ਨਾ A to Z ਜਿਹੜਾ ਨਾ ਸਭ ਮੈਨੂੰ ਮਾਮੀ ਕਹਿੰਦੇ ਨੇ। ਅਤੇ ਮੈਨੂੰ ਬੜਾ ਅੱਛਾ ਲੱਗਦਾ ਵੀ ਕਿ ਸਾਰੇ ਬਹੁਤ ਇੱਜ਼ਤ ਕਰਦੇ ਨੇ, ਬਹੁਤ ਖਿਆਲ ਕਰਦੇ ਨੇ।
ਤੇ ਵੀ ਬਾਕੀ ਸਾਨੂੰ ਉਸਮਾਨ ਦੀ ਸ਼ਾਦੀ ਤੇ ਬਹੁਤ ਹੀ ਮਜ਼ਾ ਆਇਆ ਸੀ, ਬਹੁਤ ਅਸੀਂ ਇੰਜੋਏ ਕੀਤਾ ਸੀ। ਜਿਹੜਾ ਸਹੀ ਵਾਲਾ ਇੰਜੋਏ ਕਰਨਾ ਕਹਿੰਦੇ ਨਾ, ਉਹ ਅਸੀਂ ਕੀਤਾ ਸੀ। ਤੇ ਸ਼ਮਾ ਲਿਖਦੇ ਨੇ, ਸ਼ਮਾ ਚੌਧਰੀ ਨੇ ਉਸ ਕਮੈਂਟ ਕੀਤਾ ਕਿ ਬਈ ਮਲਕਾ ਤਰੰਨੁਮ ਨੂਰ ਜਹਾਂ ਤੇ ਬਈ ਲੈਜੈਂਡਰੀ ਔਰ ਸਿੰਗਰ ਨੇ, ਤੇ ਉਹਨਾਂ ਦੇ ਤੇ ਬਈ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਤੇ ਇੰਨਾ ਅੱਛਾ ਲੱਗਦਾ ਵੇ ਉਹਨਾਂ ਦੇ ਗਾਣੇ, ਤੇ ਬੜੇ ਸਾਰੇ। ਉਹਨਾਂ ਨੇ ਕਿਹਾ ਮੈਨੂੰ ਕੋਈ ਇੱਕ ਗਾਣਾ ਨਹੀਂ, ਕਿਉਂਕਿ ਮੈਂ ਕਿਹਾ ਸੀ ਤੁਸੀਂ ਇੱਕ ਇੱਕ ਗਾਣਾ ਆਪਣੇ ਪਸੰਦ ਦਾ ਦੱਸਿਓ। ਉਹਨਾਂ ਕਿਹਾ ਮੈਨੂੰ ਤਾਂ ਵੀ ਸਾਰੇ ਗਾਣੇ ਮੇਰੇ ਫੇਵਰੇਟ ਨੇ, ਮੈਨੂੰ ਸਾਰੇ ਗਾਣੇ ਚੰਗੇ ਲੱਗਦੇ ਨੇ, ਕਿ ਮੈਨੂੰ ਉਹਨਾਂ ਦੇ ਗਾਇਕੀ ਬੜੀ ਪਸੰਦ ਹੈ। ਤੇ ਬਈ ਕੌਣ ਬੰਦਾ, ਮੈਨੂੰ ਤਾਂ ਅੱਜ ਤੱਕ ਕੋਈ ਐਸਾ ਬੰਦਾ ਮਿਲਿਆ ਹੀ ਨਹੀਂ ਕਿ ਮੇਰੇ ਹਾਫਜ਼ਿਆਂ 'ਚ ਕੋਈ ਐਸਾ ਬੰਦਾ ਹੋਵੇ ਜਿਹੜਾ ਕਵੇ ਵੀ ਸਾਨੂੰ ਮਲਕਾ ਤਰੰਨੁਮ ਨੂਰ ਜਹਾਂ ਦੀ ਆਵਾਜ਼ ਨਹੀਂ ਚੰਗੀ ਲੱਗਦੀ ਜਾਂ ਕੋਈ ਗਾਣਾ ਨਹੀਂ ਚੰਗਾ ਲੱਗਿਆ। ਮੇਰੀ ਜ਼ਿੰਦਗੀ 'ਚ ਕੋਈ ਐਸਾ ਬੰਦਾ ਨਹੀਂ ਹੈ ਜਿਹਦੇ ਕੋਲ ਪੁੱਛੋ ਉਹਨੂੰ ਕੋਈ ਨਾ ਕੋਈ ਗਾਣਾ, ਜ਼ਿਆਦਾਤਰ ਲੋਕਾਂ ਦੇ ਤੇ ਫੇਵਰੇਟ ਨੇ ਸਾਰੇ ਗਾਣੇ, ਲੇਕਿਨ ਕਿਸੇ ਨੂੰ ਕੁਛ ਨਾ ਕੁਛ ਐਸੇ ਗਾਣੇ ਉਹਨਾਂ ਦੇ ਜ਼ਰੂਰ ਪਸੰਦ ਨੇ, ਤੇ ਉਹ ਕੀ ਕਹਿੰਦੇ ਨੇ ਉਹ ਉਹਨਾਂ ਨੂੰ ਅੱਛੇ ਲੱਗਦੇ ਨੇ। ਤੇ ਉਹ ਮਲਕਾ ਤਰੰਨੁਮ ਨੂਰ ਜਹਾਂ ਤੇ ਵਾਕਈ ਬਈ। ਤੇ नाहिद दा मैं कल कमेंट पढ़ देता सी कि माह रबीउल अव्वल की सबको मुबारकबाद, अल्लाह पाक सब अहले ईमान की मुश्किलात आसान फरमाए। बाजी रबीउल अव्वल की बचपन की यादें शेयर करें। तो नाहिद ताड़ी ऐसी पूरी कर देती है। कल मैं अपने बचपन दी यादां शेयर कीतियां ने। तो नाहिद महमूद लिखते ने, रात फैली है तेरी सुरमई आँखों की तरह। तो उन्होंने यह वाला गाना चंगा लगता है, यह तो बई बड़ा जबरदस्त है, पर यह तर्स से कढ़नी मेरे वास्ते तो बहुत ही मुश्किल है। उन्होंने गले च जी सुर सी जो कुछ सी ना, वो बई वही कर सकते सन। इस टाइप के गाने या गज़ल नुमा गाने जोड़े ने नूर जहाँ ही गा सकते सन। साढ़े तो संग च आवाज़ इतनी फस जानी है तो निकलनी नहीं है। तो शबीर हुसैन साहब कहते हैं, मलका तरन्नुम नूर जहाँ के गीत सुने जाते थे मगर हमें समझ ही नहीं आते थे। साढ़े बचपन में पाक म्यूजिक का जमाना सी ते MTV ZTV ते आने वाले पॉप स्टार जड़े होंदे सन वो असी सुनने होंदे सन। ਵੱਡੇ ਬੰਦੇ ਗਏ ਤੇ ਮਲਕਾ ਤਰन्नुम ਦੀ ਕਦਰ ਜਾਣੀ। ਸਾਡੀ ਨਾਨੀ ਤੇ ਗਾਣਿਆਂ ਦੇ ਬਹੁਤ ਖਿਲਾਫ ਸਨ, ਕਹਿੰਦੇ ਸਨ ਬੇਸ਼ਰਮੀ ਵਾਲੇ ਗਾਣੇ ਨੇ, ਤੇ ਉਹ ਬੋਲੀਆਂ ਟੱਪੇ ਗਿੱਧੇ ਪਸੰਦ ਕਰਦੇ ਸਨ। ਮਲਕਾ ਤਰन्नुम ਦਾ ਗਾਣਾ ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ, ਮੈਂ ਥਾਂ ਮਰ ਜਾਣੀ ਆ, ਤੇ ਕੁਛ ਦੇਰ ਤੋਂ ਰੁਕ ਜਾਓ, ਬਰਸਾਤ ਕੇ ਬਹਾਨੇ, ਇਹਨਾਂ ਨੂੰ ਇਹ ਬਹੁਤ ਪਸੰਦ ਹੈ ਕਹਿੰਦੇ ਨੇ। ਤੇ ਇਕਬਾਲ ਦੀ ਰੁਬਾਈ ਜਿਹੜੀ ਹੈ कहारी गफ्फारी कुद्दूसी जबरूत बहुत पसंद है। तो बई ये जबरदस्त है। तुसी सारे अपने बहुत शुक्रिया कि तुसी अपनी यादां शेयर कीतियां। अपनी नानी के हवाले दे नाल तुसी कहा कि भी नानी नूं तो इन्ना गुस्सा चढ़दा हुंदा सी कि बड़ा बेहुदा और नानियां दादियां उस जमाने दियां ना इस तरह ही हुंदियां सन कि उन्होंने अच्छे नहीं लगते। बड़े लोग जो गाने सुन तो बड़ा करते होंदे सन, कहते सन कि खासकर बच्चियां नूं ते जरूर आप भावें सुणदे होण लेकिन बच्चों मना किया जाता सी कि भी गाने नहीं सुनने। तो इस तरह उस बड़े बुजुर्गों की होंदी सी कि एक समझो कह लो कि उन्होंने अंदाज प्यार भरा या जो भी कि वो डांटते जरूर होंदे सन, ਉਹਦੇ ਵਿੱਚ ਵੀ ਉਹਨਾਂ ਦਾ ਪਿਆਰ ਸ਼ਾਮਿਲ ਹੁੰਦਾ ਸੀ। ਮਕਸਦ ਉਹਨਾਂ ਦਾ ਇਹੀ ਹੁੰਦਾ ਸੀ ਸਾਡੀ ਇਸਲਾਹ ਕਰਨਾ ਕਿ ਅਸੀਂ ਬੁਰਾਈਆਂ ਤੋਂ ਬਚੀਏ, ਅਸੀਂ ਇੱਧਰ ਉੱਧਰ ਨਾ ਜਾਈਏ। ਤੇ ਉਹ ਸਾਨੂੰ ਥੋੜ੍ਹਾ ਜਿਹਾ ਡਾਂਟ ਵੀ ਦਿੰਦੇ ਹੁੰਦੇ ਸਨ। ਲੇਕਿਨ ਚਲੋ ਕੋਈ ਗੱਲ ਨਹੀਂ, ਉਹ ਯਾਦਾਂ ਦੇਖੋ ਤੁਹਾਡੇ ਹਾਫਜ਼ਿਆਂ ਵਿੱਚ ਅੱਜ ਵੀ ਮਹਿਫੂਜ਼ ਨੇ ਆਪਣੀ ਨਾਨੀ ਦੀਆਂ, ਕਿ ਨਾਨੀ ਡਾਂਟਦੇ ਸਨ, ਨਾਨੀ ਗਾਣਿਆਂ ਨੂੰ ਮਨਾ ਕਰਦੇ ਸਨ, ਨਾਨੀ ਨੂੰ ਗਿੱਧਾ ਪਸੰਦ ਸੀ, ਨਾਨੀ ਨੂੰ ਬੋਲੀਆਂ ਪਸੰਦ ਸਨ, ਨਾਨੀ ਨੂੰ ਟੱਪੇ ਪਸੰਦ ਸਨ। ਇਸ ਤਰ੍ਹਾਂ ਤੁਹਾਡੇ ਹਾਫਜ਼ਿਆਂ ਵਿੱਚ ਮੈਮੋਰੀ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਤੇ ਕੀ ਕਹਿੰਦੇ ਨੇ ਉਹ ਤਾਂ ਔਰ ਲਾਈਫ ਟਾਈਮ ਰਹਿਣੀਆਂ ਨੇ। ਤੇ ਇਹ ਜਿਹੜੀਆਂ ਯਾਦਾਂ ਹੁੰਦੀਆਂ ਨੇ ਬੜੀਆਂ ਕੀਮਤੀ ਹੁੰਦੀਆਂ ਨੇ। ਉਹ ਕੀ ਕਹਿੰਦੇ ਨੇ ਤੁਹਾਡੇ ਦਿਲਾਂ 'ਚੋਂ ਨਿਕਲ ਨਹੀਂ ਸਕਦੀਆਂ। ਚਾਹੇ ਚੰਦ ਪਲ ਦਾ ਕਿਸੇ ਦਾ ਸਾਥ ਹੁੰਦਾ ਹੋਵੇ ਨਾ, ਤੁਹਾਨੂੰ ਉਹ ਵੀ ਯਾਦ ਰਹਿ ਜਾਂਦਾ ਜ਼ਿੰਦਗੀ ਵਿੱਚ। ਤੁਸੀਂ ਥੋੜ੍ਹੀ ਦੇਰ ਲਈ ਬਾਅਦ ਦਫਾ ਕਿਸੇ ਨੂੰ ਮਿਲਦੇ ਹੋ, ਬਹੁਤ ਘੱਟ ਤੁਹਾਡਾ ਉਹਦੇ ਨਾਲ ਸਾਥ ਰਹਿੰਦਾ ਹੋਵੇ, ਪਰ ਉਹ ਤੁਹਾਡੀ ਮੈਮੋਰੀ ਵਿੱਚ ਉਹ ਚੀਜ਼ਾਂ ਆ ਜਾਂਦੀਆਂ ਨੇ, ਤੇ ਉਸ ਸਾਥ ਨੂੰ ਤੁਸੀਂ ਕਦੀ ਭੁਲਾ ਨਹੀਂ ਸਕਦੇ ਹੋ, ਉਹਨਾਂ ਗੱਲਾਂ ਨੂੰ, ਉਹਨਾਂ ਯਾਦਾਂ ਨੂੰ। ਇਸ ਤਰ੍ਹਾਂ ਕੀ ਕਹਿੰਦੇ ਨੇ ਯਾਦਾਂ ਚੱਲਦੀਆਂ ਨੇ। ਯਾਦਾਂ ਬੜੀਆਂ ਵੀ ਕੀਮਤੀ ਹੁੰਦੀਆਂ ਨੇ। ਜੇ ਕੋਈ ਯਾਦਾਂ ਦਾ ਮਹਿਸੂਸ ਕਰੇ ਨਾ ਕਿ ਯਾਦਾਂ ਕਿੰਨੀ ਕੀਮਤੀ ਅਤੇ ਕਿੰਨੀਆਂ ਮਹਿੰਗੀਆਂ ਸ਼ੈਵਾਂ ਨੇ, ਇਹਨਾਂ ਵਾਸਤੇ ਤਿਜੋਰੀਆਂ ਬਣੀਆਂ ਹੋਣ, ਇਹਨਾਂ ਵਾਸਤੇ ਕੋਈ ਬੈਂਕ ਦੇ ਲੋਕਰ ਬਣੇ ਹੋਣ ਕਿ ਬਈ ਇਹ ਯਾਦਾਂ ਨੂੰ ਉਹਦੇ ਵਿੱਚ ਰੱਖਿਆ ਜਾਵੇ, ਜਿੰਨੀਆਂ ਇਹ ਕੀਮਤੀ ਨੇ। ਅਤੇ ਬਈ ਸਾਡੇ ਕੋਲ ਅੱਲਾਹ ਤਾਲਾ ਨੇ ਐਸਾ ਸਿਸਟਮ ਰੱਖਿਆ ਕਿ ਸਾਡੇ ਕੋਲ ਸਾਰੇ ਹੀ ਚੀਜ਼ਾਂ ਮਹਿਫੂਜ਼ ਨੇ। ਤੇ ਬਾਕੀ ਜਿਹੜਾ ਨਾ उज़्मा ने लिखा कि सिनेमा में सिर्फ एक फिल्म देखी, कनीज़ नूर जहाँ की, बाकी VCR पर बहुत फिल्में देखी। अम्मी हम बहन भाइयों के साथ फिल्म देख लेती थी, अब्बू से चोरी फिल्में देखते थे।
ਉਸਮਾਨ ਨਾਲ ਲਿਖਿਆ ਵੀ ਕਦੀ ਇੱਕ ਸਾਲਨ ਸਾਡੇ ਵੱਲ ਵੀ, ਕੋਈ ਸਾਲਨ ਦੀ ਕੌਲੀ ਕੋਈ ਸਾਡੇ ਵੱਲ ਵੀ ਭੇਜ ਦਿਆ ਕਰੋ ਤੁਸੀਂ। ਉਸਮਾ ਤੁਸੀਂ ਕੀ ਕਹਿੰਦੇ ਨੇ, ਆ ਜਾਓ, ਤੁਹਾਨੂੰ ਕੀ ਕਹਿੰਦੇ ਨੇ, ਤਾਂ ਸਾਡੇ ਲਈ ਹਾਂਡੀ ਪੂਰੀ ਹਾਜ਼ਰ ਹੈ ਜੀ, ਤੁਸੀਂ ਕੀ ਕਹਿੰਦੇ ਨੇ ਕੌਲੀ ਕਿਉਂ। ਲੇਕਿਨ ਉਹ ਜ਼ਮਾਨਾ ਵਾਕਈ ਉਸਮਾ ਯਾਦ ਆ ਗਿਆ ਜਦੋਂ ਕੌਲੀ ਫੜ ਕੇ, ਕੀ ਜ਼ਮਾਨਾ ਸੀ ਕਿ ਕੌਲੀ ਫੜ ਕੇ ਨਾ ਇਸ ਤਰ੍ਹਾਂ ਕੌਲੀ ਬਕਾਇਦਾ ਘਰੋਂ ਕੌਲੀ ਲੈ ਕੇ ਜਾਣੀ, ਕਿਸੇ ਪੜੋਸੀ ਦੇ ਘਰ, ਫੁੱਫੋ ਦੇ ਘਰ ਚੱਲ ਜਾ, ਫੁੱਫੋ ਜੀ ਥੋੜ੍ਹਾ ਜਿਹਾ ਸਾਲਨ ਦੇ ਦੇਵੋ, ਫੁੱਫੋ ਜੀ ਸਾਲਨ ਮੈਂ ਘਰੋਂ ਨਹੀਂ ਖਾਣ, ਤੇ ਉਹ ਸਾਲਨ ਪਿਆਲੀ ਵੀ ਘਰੋਂ ਹੀ ਲੈ ਕੇ ਜਾਣੀ, ਤੇ ਅਗਲੇ ਦੇ ਘਰ ਜਾ ਕੇ ਬਿਲਾ ਝਿਜਕ ਦਰਵਾਜ਼ਾ ਖੋਲ੍ਹ ਕੇ ਅਸੀਂ ਚਲੇ ਜਾਂਦੇ ਹੁੰਦੇ ਸਾਂ। ਉਹ ਜ਼ਮਾਨੇ ਨਾਯਾਬ ਹੋ ਗਏ। ਹੁਣ ਸੋਚ ਹੀ ਨਹੀਂ ਤੁਸੀਂ ਸਕਦੇ ਕਿ ਕਿਸੇ ਦੇ ਘਰੋਂ ਤੁਸੀਂ ਜਾ ਕੇ ਸਾਲਨ ਮੰਗੋਗੇ। ਤੇ ਕਿੰਨੀ ਕੀਮਤੀ ਚੀਜ਼ਾਂ ਸਾਡੇ ਕੋਲ ਗੁਆਚ ਗਈਆਂ ਨੇ ਕਿ ਜਿਹੜਾ ਆਪਣਾਪਨ ਸੀ, ਜਿਹੜਾ ਅਸੀਂ ਬਿਲਾ ਝਿਜਕ ਜਾ ਕੇ ਅਗਲੇ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਸਾਂ, ਬਿਲਾ ਝਿਜਕ ਜਾ ਕੇ ਅਗਲੇ ਕੁਛ ਹੈ ਮੰਗ ਲੈਣੀ। ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਨੂੰ ਤਦੇ ਉਹ ਜ਼ਮਾਨੇ ਇੰਨੇ ਚੰਗੇ ਲੱਗਦੇ ਨੇ ਕਿ ਬਿਲਕੁਲ ਖਾਲਿਸ ਔਰ ਸੁੱਚੇ ਜ਼ਮਾਨੇ ਸਨ। ਉਦੋਂ ਕੋਈ ਦਿਖਾਵਾ ਨਹੀਂ ਸੀ, ਉਦੋਂ ਕੁਛ ਨਹੀਂ ਸੀ। ਜਿਹੜੀ ਸ਼ੈ ਮੁੱਕ ਗਈ ਹੈ, ਜਾ ਕੇ ਪੜੋਸੀਆਂ ਕੋਲੋਂ ਮੰਗ ਲਵੋ ਤੇ ਵੀ ਸਾਨੂੰ ਦੇ ਦੇਵੋ, ਚੌਲ ਦੇ ਦੇਵੋ, ਸਾਨੂੰ ਉਧਾਰ ਘਿਓ ਦੇ ਦੇਵੋ, ਵੀ ਮੁੱਕ ਗਿਆ ਸਾਡੇ ਘਰ। ਤੇ ਇਸ ਤਰ੍ਹਾਂ ਸਾਲਨ ਵੀ ਮੰਗ ਲੈਣਾ, ਤੇ ਹਰ ਸ਼ੈ ਜਾ ਕੇ ਮੰਗ ਲਈ ਜਾਂਦੀ ਸੀ। ਤੇ ਇਸ ਤਰ੍ਹਾਂ ਬਚਪਨ ਦੀਆਂ ਯਾਦਾਂ ਉਹ ਮਹਿਫੂਜ਼ ਹੋ ਜਾਂਦੀਆਂ ਨੇ ਕਿ ਤੁਹਾਡੇ ਜ਼ਿਹਨਾਂ ਵਿੱਚ ਕਿ ਤੁਸੀਂ ਜਦੋਂ ਇੱਕ ਪਿਆਲੀ ਲੈ ਕੇ ਜਾ ਕੇ ਸਾਲਨ ਮੰਗ ਲੈਂਦੇ ਸਾਂ, ਇੱਕ ਕੋਲੀ ਉਸਮਾ ਤੁਹਾਨੂੰ ਇੱਕ ਕੋਲੀ ਨਹੀਂ, ਤੁਹਾਡੇ ਲਈ ਪੂਰੀ ਤੁਹਾਡੀ ਜਿੰਨਾ ਮੈਂ ਪਕਾਨੀ ਹਾਂ ਸਾਰਾ ਹਾਜ਼ਰ ਹੈ ਤੁਹਾਡੇ ਵਾਸਤੇ। ਤੇ उज़मा ने भी लिखा कि ज़माने में शायद ही कोई घर ऐसा हो जिसमें नूर जहाँ, मेहदी हसन, मसूद अहमद, रफ़ी, लता मंगेशकर, किशोर कुमार ਦੇ ਗਾਣੇ ਜਿਹੜੇ ਨਾ ਸੁਣੇ ਜਾਂਦੇ ਹੋਣ। गली तो गुजरते अक्सर टेप रिकॉर्ड चलता सुनाई देते सन। हमारी एज की लड़कियां अक्सर कैसेट चलाकर सफाई करती थी। जुबैदा खानम के गाने भी बड़े अच्छे लगते थे। हमारे घर में ढेर कैसेटें थी। अब तो कोई गाने सुनता ही नहीं। इस तरह हमें भी सदियां गुजर गई, कोई गाना नहीं सुना। मुझे नाहिद अख्तर भी बहुत पसंद थी। भी वाकई ਇਹ ਤੁਸੀਂ ਸਹੀ ਕਿਹਾ ਕਿ ਕੰਮ ਕਰਦੇ ਕਰਦੇ ਨਾ ਗਾਣਾ ਲਾ ਲੈਣਾ, ਨਾਲ ਕੰਮ ਕਰਦੇ ਜਾਣਾ ਤੇ ਨਾਲ ਉਹ ਕਰਦੇ ਜਾਣਾ। ਇਹ ਬਿਲਕੁਲ ਤੁਸੀਂ ਠੀਕ ਕਿਹਾ ਵੇ ਕਿ ਮਸ਼ਹੂਰ ਸਿੰਗਰ ਔਰ ਲੋਕ ਇਹਨਾਂ ਨੂੰ ਸੁਣਦੇ ਸਨ ਔਰ ਬੜਾ ਗਾਣਾ ਸੁਣਨ ਦਾ ਇੱਕ ਬੜਾ ਜਨੂਨ ਇੱਕ ਹੁੰਦਾ ਸੀ, ਸ਼ੌਕ ਹੁੰਦਾ ਸੀ। ਤੇ ਉਸਮਾ ਕਹਿ ਰਹੇ ਨੇ ਲੱਗਦਾ ਵੀ ਨੂਰ ਜਹਾਂ ਨੇ ਰਾਤ ਖਾਬ ਵਿੱਚ ਫੇਰਾ ਲਾਇਆ ਵੇ ਤੁਹਾਡੇ। ਅੱਜ ਤੇ ਨੂਰ ਜਹਾਂ ਹੋਈ ਪਈ ਹੈ। ਵਾਕਈ ਉਸਮਾ ਮੈਂ ਜਦੋਂ ਗੱਲ ਸ਼ੁਰੂ ਕੀਤੀ ਨਾ, ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੈਂ ਨੂਰ ਜਹਾਂ ਦਾ ਵੱਲ ਮੁੜ ਜਾਏਗਾ ਗੱਲ ਦਾ ਰੁਖ, ਜਾਂ ਮੈਂ ਕਰਾਂਗੀ। ਯਕੀਨ ਮੰਨੋ ਕਿ ਜਦੋਂ ਮੈਂ ਕੈਮਰਾ ਵੀ ਔਨ ਕੀਤਾ ਮੈਂ ਬਿਲਕੁਲ ਨਹੀਂ ਸੀ, ਲੇਕਿਨ ਬਸ ਇੱਕਦਮ ਨੂਰ ਜਹਾਂ ਆ ਗਏ। ਤੇ ਬਸ ਫਿਰ ਨੂਰ ਜਹਾਂ ਆ ਜਾਏ ਤੇ ਫਿਰ ਹੋਰ ਜਦੋਂ ਨੂਰ ਆ ਜਾਏ ਹਰ ਪਾਸੇ ਤੇ ਹਰ ਸ਼ਾਈ ਜਿਹੜੀ ਹੈ ਨਾ ਉਹ ਫਿੱਕੀ ਪੈ ਜਾਂਦੀ। ਫਿੱਕੀ ਪੈ ਗਈ ਚੰਨ ਤਾਰਿਆਂ ਦਿਲੋਂ, ਫਿੱਕੀ ਪੈ ਗਈ ਚੰਨ ਤਾਰਿਆਂ ਦਿਲੋਂ, तू अजे भी ना आयो सजना, हाय तू अजे भी ना आयो सजना। फिक्की पै गई चन तारियां दिलों, फिक्की पै गई चन तारियां दिलों। ते लो भी फिक्की दे नाल तो ही गाना याद आ गया वे ते असी उहनूं गुनगुना दिता वे। तो इस ऑरेंज कलर का सूट बहुत प्यारा लग रहा है आप पर। माशाल्लाह माशाल्लाह माशाल्लाह। बहुत शुक्रिया जी उज़मा, तुहाड़ियां मुहब्बतां दा, तुहाड़ी नज़र दा कमाल है कि असी ऑरेंज सूट च भी मैं तुहानूं सोहनी लगनी है, मैं हरे सूट च भी सोहनी लगनी है, तुहानूं पीले सूट च भी सोहनी लगनी है, हर सूट च मैं तुहानूं सोहनी लगनी है। तो यह तुहाड़ी नज़र दा कमाल है, तुहाड़ी मुहब्बतां ने। बहरहाल वो ज़माना कैसा ज़माना सी। कल मैं फेसबुक पर देख रही सा, एक किसी ने पोस्ट लाई हुई सी ओजड़ी दी। ओजड़ी ਜਿਹੜੇ ਬੱਟ ਵੀ ਕਹਿੰਦੇ ਨੇ, ਉਰਦੂ ਸਪੀਕਿੰਗ ਬੱਟ ਕਹਿੰਦੇ ਨੇ, ਤੇ ਵੈਸੇ ਸਾਡੇ ਆਮ ਜ਼ੁਬਾਨ 'ਚ ओजड़ी ਕਿਹਾ ਜਾਂਦਾ। ओजड़ी ਦੀ ਲਾਈ ਸੀ, ਉਹ ਪਾਣੀ 'ਚ ਵੀ ਤੈਰਦੀ ਹੈ। ਤਾਂ ਉਹ ਜਿਹਨਾਂ ਨੇ ਪੋਸਟ ਲਾਈ ਸੀ ਉਹ ਕਹਿੰਦਾ ਅੱਲਾ ਦਾ ਵਾਸਤਾ, ਅੱਲਾ ਨੂੰ ਮੰਨੋ, ਤੁਸੀਂ ਇਹ ਕਿਸ ਤਰ੍ਹਾਂ ਦੀ ਤਸਵੀਰ ਲਾਈਏ ਕਿ ਇਸ ਤਰ੍ਹਾਂ ओजड़ी ਨਹੀਂ ਪੱਕਦੀ, ਪੁੱਜੀ ओजड़ी ਪੱਕਦੀ ਹੈ, ਬੜੀ ਚੰਗੀ ਪੱਕਦੀ ਹੈ, ਉਹਨੂੰ ਸਾਫ਼ ਕਰਕੇ ਪਕਾਇਆ ਜਾਂਦਾ ਵੇ। ਉਹ ਕਿਹਾ ਇਸ ਤੋਹੀਨ ਕੀਤੀ ਹੈ ਜਿਹਨੇ ਲਾਈ ਹੈ ਨਾ ਪੋਸਟ कि बई ओजड़ी दी इन्ना अच्छा सालन। दोस्तों सब ने अपने कॉमेंट किए तो मैनू भी देख के इन्ना अपना बचपन याद आ गया। मैं भी उस पर कॉमेंट किया कि साढ़े फुफ्फो अल्लाह जन्नत नसीब करे, फुफ्फो इन्नी लजीज ओजड़ी बनाते होंगे सन। मेरे फुफा जी मामा जी इकबाल जिन्होंने असीं कहते सन, उन्होंने बड़ी पसंद सी। वो बस हर हफ्ते लैके आते सन
ਤੇ ਉਹ ਜਿਹੜੀ ਫਿਰ ਉਹਨੂੰ ਸਾਫ਼ ਕਰਨਾ, ਫਿਰ ਚੂਨਾ ਲਾ ਕੇ ਗਰਮ ਪਾਣੀ 'ਚ ਥੋੜ੍ਹਾ ਜਿਹਾ ਭਿਉਂ ਦਿੱਤਾ ਜਾਂਦਾ ਸੀ ਉਹਨੂੰ, ਔਰ ਫਿਰ ਚੂਨਾ ਲਾ ਲਾ ਕੇ ਨਾ ਐਸਾ ਛੁਰੀ ਫੇਰੀ ਜਾਂਦੀ ਸੀ, ਬੜਾ ਸਾਫ਼ ਚਿੱਟੀ ਦੁੱਧ ਹੋ ਜਾਂਦੀ ਸੀ, ਬਿਲਕੁਲ ਸਾਫ਼ ਸਾਰਾ ਦੁੱਧ। ਔਰ ਫਿਰ ਫੁੱਫੋ ਨੇ ਇੰਨਾ ਮੈਨੂੰ ਜ਼ੇਨ ਵਿੱਚ ਹੈ ਕਿ ਫੁੱਫੋ ਜਦੋਂ ਪਕਾਉਂਦੇ ਹੁੰਦੇ ਸਨ, ਅਸੀਂ ਕੋਲ ਫਿਰਨੇ ਹੁੰਦੇ ਸਨ, ਫੁੱਫੋ ਨੇ ਕਹਿਣਾ ਪਕਾਨੀ ਆ ਦੇਣੀ ਆ, ਅਤੇ ਫੁੱਫੋ ਨੇ ਸਾਬਤੇ ਗਰਮ ਮਸਾਲੇ ਪਾ ਕੇ ਨਾ, ਸਾਬਤੇ ਖੜਾ ਮਸਾਲਾ ਜਿਵੇਂ ਹੁੰਦੇ ਨੇ ਇਹ ਸਾਰਾ ਜਿਹੜਾ ਗਰਮ ਮਸਾਲਾ, ਅਤੇ ਉਹਨੂੰ ਪਕਾਉਣਾ, ਟਮਾਟਰ ਟਮੂਟਰ ਪਾ ਕੇ ਭੁੱਜ ਕੇ ਭੁੱਜੀ ਬਣਦੀ ਸੀ ਉਹ, ਔਰ ਇੰਨੀ ਲਜ਼ੀਜ਼ ਫੁੱਫੋ ਦੇ ਹੱਥ 'ਚ ਕੁਝ ਜ਼ਾਇਕਾ ਸੀ ਕਿ ਇੰਨਾ ਮਜ਼ੇਦਾਰ ਕਿ ਮੈਂ ਜਦੋਂ ਤੱਕ ਫੁੱਫੋ ਜ਼ਿੰਦਾ ਰਹੇ ਨਾ ਫੁੱਫੋ ਦੇ ਹੱਥ ਦੀ ਖਾਧੀ। ਤਬਾ ਕੇ ਕਦੀ ਫਿਰ ਮੈਂ ਆਪ ਨਹੀਂ ਬਣਾਈ। ਇੱਕ ਦफ़ਾ ਮੈਂ ਕੋਸ਼ਿਸ਼ ਕੀਤੀ ਸੀ ਲੇਕਿਨ ਨਾਕਾਮ ਰਹੀ ਮੈਂ, ਕਿ ਬਹੁਤ ਅੱਛੀ ਨਹੀਂ ਬਣੀ। ਲੇਕਿਨ ਇਹ ਕਿ ਹੁਣ ਮਿਲਦੀ ਵੀ ਨਹੀਂ ਇੰਨੀ ਆਸਾਨੀ ਦੇ ਨਾਲ, ਉਸ ਜ਼ਮਾਨੇ 'ਚ ਤਾਂ ਬਹੁਤ ਖਾਈ ਜਾਂਦੀ ਸੀ। ਅਤੇ ਫੁੱਫੋ ਨੇ ਜਿਹੜੀ ਬਣਾਉਣੀ ਦੱਸੀ, ਬਸ ਇਸ ਤਰ੍ਹਾਂ ਖਾਣੀ, ਜੇ ਫੁੱਫੋ ਦੇ ਘਰ ਹੋਣਾ ਤਾਂ ਉੱਥੇ ਹੀ ਬਹਿ ਜਾਣਾ। ਉਹ ਜਿਹੜੀ ਦੀ ਖੁਸ਼ਬੂ ਆ ਰਹੀ ਹੁੰਦੀ ਸੀ ਕਿ ਬਈ ਅਸੀਂ ਹੁਣ ਖਾ ਕੇ ਇੱਥੋਂ ਜਾਵਾਂਗੇ, ਇੱਥੇ ਬਰਾਜਮਾਨ ਹੋ ਜਾਓ, ਇੱਥੋਂ ਹਿੱਲਣ ਦੀ ਕੋਸ਼ਿਸ਼ ਨਾ ਕਰਿਓ ਕਿ ਉਹ ਜਿਹੜੀ ਖਾਣੀ ਹੈ। ਅਤੇ ਇਸ ਤਰ੍ਹਾਂ ਫਿਰ ਫੁੱਫੋ ਨੇ ਬਣਾਉਣੀ, ਜਦੋਂ ਉਹ ਜਿਹੜੀ ਅਸੀਂ ਖਾਣੀ, ਵੀ ਜੇ ਅਸੀਂ ਨਹੀਂ ਆ ਤਾਂ ਵੀ ਫੁੱਫੋ ਸਾਡਾ ਹਿੱਸਾ ਭੇਜਣਾ ਨਹੀਂ ਭੁੱਲਦੇ ਸਨ। ਐਸੀ ਫੁੱਫੀਆਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਨੇ ਕਿ ਜਿੰਨਾ ਫੁੱਫੋ ਨੇ ਸਾਨੂੰ ਪਿਆਰ ਦਿੱਤਾ ਨਾ ਬਚਪਨ 'ਚ, ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਰਦੇ ਸਨ, ਉਸ ਤਰ੍ਹਾਂ ਨਾਲ ਬਿਠਾ ਕੇ ਸਾਨੂੰ ਰੋਟੀ ਦਿੰਦੇ ਸਨ। ਕੋਈ ਫਰਕ ਨਹੀਂ ਹੁੰਦਾ ਸੀ ਕਿ ਆਪਣੇ ਬੱਚੇ 'ਚ ਅਤੇ ਦੂਸਰੇ ਦੇ ਬੱਚੇ 'ਚ, ਫੁੱਫੋ ਨੇ ਸਾਨੂੰ ਇਕੱਠਿਆਂ ਨੂੰ ਰੋਟੀ ਦੇ ਦੇਣੀ। ਅਤੇ ਇਸ ਤਰ੍ਹਾਂ ਫਿਰ ਫੁੱਫੋ ਨੇ ਜੇ ਅਸੀਂ ਨਹੀਂ ਆ ਸਾਡਾ ਹਿੱਸਾ ਭੇਜਣਾ, ਕੜੀ ਪੱਕਣੀ ਹੈ ਫੁੱਫੋ ਨੇ ਹਿੱਸਾ ਭੇਜਣਾ ਵੇ। ਅਤੇ ਜਦੋਂ ਫੁੱਫੋ ਦੇ ਘਰੋਂ ਆ ਜਾਣੀ ਉਹ ਜਿਹੜੀ, ਬਸ ਜਿਵੇਂ ਹੀ ਆਉਂਦੀ ਸੀ ਫੁੱਫੋ ਦੀ ਬੇਟੀ ਲੈ ਕੇ ਆਉਂਦੀ ਸੀ, ਲੋ ਵੀ ਅੰਮਾ ਨੇ ਪਕਾਈਏ, ਅਤੇ ਅਸੀਂ ਬਸ ਉੱਥੇ ਹੀ ਉਹ ਜਿਹੜਾ ਬਰਤਨ ਹੁੰਦਾ ਸੀ ਨਾ, ਉਹ ਰੱਖਣ ਤੋਂ ਪਹਿਲੋਂ ਮੁਕਾ ਕੇ ਅਤੇ ਫਿਰ ਹੀ ਅਸੀਂ ਬਰਤਨ ਰੱਖਣੇ ਸਾਂ, ਹੱਥ 'ਚ ਫੜਨੇ ਸਾਂ, ਲਪਾ ਲਪ ਸੁੱਕੀ ਖਾ ਜਾਂਦੇ ਸਾਂ। ਰੋਟੀ ਦਾ ਵੀ ਅਸੀਂ ਇੰਤਜ਼ਾਰ ਨਹੀਂ ਕਰਨੇ ਸਾਂ, ਰੋਟੀ ਉਡੀਕ ਨਹੀਂ ਹੁੰਦੀ ਸੀ, ਛੇਤੀ ਬਸ ਖਾ ਲਵੋ ਫੁੱਫੋ ਦੇ ਹੱਥ ਦੀ। ਅਤੇ ਇੰਨੀ ਜ਼ਬਰਦਸਤ ਯਾਦਾਂ ਨੇ। ਫਿਰ ਮੈਂ ਵੀ ਲਿਖਿਆ ਉਹਨਾਂ ਨੂੰ ਕਿ ਵਾਕਈ ਇਸ ਤਰ੍ਹਾਂ ਨਹੀਂ ਬਣਦੀ ਜਿਸ ਤਰ੍ਹਾਂ ਇਹਨਾਂ ਨੇ ਸ਼ਕਲ ਲਾਈ ਹੋਈ ਹੈ। ਅਤੇ ਬਹਿਰਾ ਲੈਵੇ ਕਿ ਉਹ ਜਿਹੜੀ ਦੇ ਹਵਾਲੇ ਦੇ ਨਾਲ ਕਿਸ ਤਰ੍ਹਾਂ ਉਹ ਜ਼ਮਾਨੇ ਸਨ ਕਿ ਜਦੋਂ ਸਾਦੀਆਂ ਚੀਜ਼ਾਂ ਹਨ, ਕਿ ਕੜੀ ਪੱਕ ਗਈ ਇਹ ਚੀਜ਼ਾਂ, ਲੇਕਿਨ ਉਹਦੇ ਵਿੱਚ ਇਹਨਾਂ ਸਾਦੀਆਂ ਚੀਜ਼ਾਂ 'ਚ ਮੁਹੱਬਤਾਂ ਸ਼ਾਮਿਲ ਸਨ। ਕਿ ਮੇਰੀ ਸ਼ਾਦੀ ਤੋਂ ਬਾਅਦ ਵੀ ਜਦੋਂ ਮੈਂ ਜਾਣਾ ਅਤੇ ਫੁੱਫੋ ਨੇ ਮੇਰੇ ਵਾਸਤੇ ਨਾ ਜੋ ਮੈਂ ਚੀਜ਼ਾਂ ਸ਼ੌਕ ਨਾਲ ਫੁੱਫੋ ਦੇ ਹੱਥ ਦੀਆਂ ਖਾਂਦੀ ਸਾਂ ਨਾ, ਫੁੱਫੋ ਨੇ ਪਕਾ ਕੇ ਭੇਜਣੀਆਂ, ਮੈਨੂੰ ਕਹਿਣਾ ਕਿ ਤੂੰ ਆਈ ਹੈ। ਚਣਿਆਂ ਵਾਲੇ ਚੌਲ ਹੁੰਦੇ ਸਨ ਫੁੱਫੋ ਦੇ ਹੱਥ ਦੇ, ਅਤੇ ਗੁੜ ਵਾਲੇ ਚੌਲ ਫੁੱਫੋ ਦੇ ਹੱਥ ਦੇ ਨਹੀਂ ਭੁੱਲਦੇ, ਕਿਉਂਕਿ ਅਸੀਂ ਬਚਪਨ 'ਚ ਖਾਧੀਆਂ ਹੀ ਚੀਜ਼ਾਂ ਨੇ। ਅੱਜ ਕਿਸੇ 5 ਸਟਾਰ ਹੋਟਲ 'ਚ ਹੀ ਮੈਂ ਕਹਿੰਦੀ ਅਸੀਂ ਖਾਣਾ ਖਾ ਲਈਏ ਨਾ, ਤਾਂ ਫੁੱਫੋ ਦੇ ਹੱਥ ਦੇ ਉਹ ਚਣਿਆਂ ਵਾਲੇ ਚੌਲ, ਫੁੱਫੋ ਦੇ ਹੱਥ ਦੇ ਉਹ ਜਿਹੜੇ ਕਿ ਗੁੜ ਵਾਲੇ ਚੌਲ, ਉਹਨਾਂ ਦਾ ਕੋਈ ਨਮਲ ਬਦਲ ਨਹੀਂ ਮਿਲਦਾ। ਜਿੱਥੋਂ ਮਰਜ਼ੀ ਜਾ ਕੇ ਅਸੀਂ ਕੁਝ ਖਾ ਲਈਏ ਅਤੇ ਉਹ ਚੀਜ਼ਾਂ ਨਹੀਂ ਮਿਲਦੀਆਂ। ਅਤੇ ਕੀ ਕਹਿੰਦੇ ਨੇ, ਉਹ ਜ਼ਮਾਨੇ ਨਾਯਾਬ ਹੋ ਗਏ, ਉਹ ਜ਼ਮਾਨੇ ਚਲੇ ਗਏ ਜਦੋਂ ਕਿਸੇ ਦੇ ਘਰ ਬਿਲਾ ਝਿਜਕ ਤੁਸੀਂ ਚਲੇ ਜਾਂਦੇ ਸੋ ਔਰ ਕਹਿੰਦੇ ਸੋ ਵੀ ਖਾਲਾ ਸਾਲਨ ਦੇ ਦਿਓ ਜਾਂ ਫੁੱਫੋ ਸਾਲਨ ਦੇ ਦਿਓ। ਅੱਜ ਬਹੁਤ ਅਜੀਬ ਜ਼ਮਾਨੇ ਆ ਗਏ ਨੇ, ਤੁਸੀਂ ਕਿਸੇ ਕੋਲ ਕੋਈ ਸ਼ੈ ਨਹੀਂ ਮੰਗ ਸਕਦੇ, ਕੋਈ ਸ਼ੈ ਨਹੀਂ ਮੰਗ ਸਕਦੇ। ਇੰਨੀ ਝਿਜਕ ਆਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਮੰਗੀਏ, ਪਤਾ ਨਹੀਂ ਕਿਸ ਤਰ੍ਹਾਂ ਦੇ ਜ਼ਮਾਨੇ ਆ ਗਏ ਨੇ। ਉਹ ਜ਼ਮਾਨੇ ਵਿੱਚ ਹਰ ਚੀਜ਼ ਇੱਕ ਦੂਸਰੇ ਨੂੰ ਕਹਿ ਦਿੱਤੀ ਜਾਂਦੀ ਸੀ, ਇੱਕ ਦੂਸਰੇ ਨਾਲ ਸ਼ੇਅਰ ਕੀਤੀ ਜਾਂਦੀ ਸੀ। ਲੋਕ ਆਪਣੇ ਘਰੇਲੂ ਮਸਾਇਲ ਵੀ ਡਿਸਕਸ ਕਰਦੇ ਸਨ, ਭੈਣਾਂ ਭਰਾਵਾਂ ਨਾਲ ਬੈਠ ਕੇ ਗੱਲ ਹੋਣੀ, ਫੈਸਲੇ ਇਕੱਠੇ ਬੈਠ ਕੇ ਹੋਣੇ। ਕੋਈ ਵੀ ਬੜਾ ਹੋਣ ਲੱਗਦਾ ਸੀ ਅਤੇ ਸਾਰੇ ਮਿਲ ਬੈਠ ਕੇ ਫਿਰ ਫੈਸਲਾ ਕਰਦੇ ਸਨ ਕਿ ਵੀ ਇਹ ਕੰਮ ਕਰੀਏ ਜਾਂ ਨਾ ਕਰੀਏ। ਅੱਜ ਹਰ ਇੱਕ ਦੀ ਮਸਜਿਦ ਅਲੱਗ ਹੈ। ਹਰ ਕੋਈ ਕਹਿੰਦਾ ਮੈਂ ਕਿਉਂ ਫਲਾਣੇ ਕੋਲੋਂ ਪੁੱਛਾਂ, ਮੈਂ ਕਿਉਂ ਪੁੱਛਾਂ, ਮੇਰੀ ਮਰਜ਼ੀ, ਮੇਰੀ ਚੀਜ਼ ਹੈ, ਮੈਂ ਲੈਣੀ ਮੈਂ ਲੈ ਲਈ, ਮੈਂ ਕਿਉਂ ਕਿਸੇ ਕੋਲੋਂ ਪੁੱਛਾਂ। ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਹਰ ਇੱਕ ਨੂੰ ਮਸ਼ਵਰਾ ਕਰਕੇ, ਚਾਹੇ ਕਿਸੇ ਨੇ ਮਕਾਨ ਖਰੀਦਣਾ ਹੈ, ਕੋਈ ਦੁਕਾਨ ਲੈਣੀ ਹੈ, ਕੋਈ ਹੋਰ ਸ਼ੈ ਖਰੀਦਣੀ ਹੈ, ਕੋਈ ਬੱਚੀ ਦਾ ਜਹੇਜ਼ ਖਰੀਦਣਾ ਹੈ, ਕੋਈ ਟੂਮ ਬਣਾਉਣੀ ਹੈ, ਕੁਝ ਕਰਨਾ ਹੈ, ਕੁਝ ਵੀ ਐਸਾ ਤੁਸੀਂ ਕੰਮ ਕਰਨਾ ਹੈ, ਭੈਣਾਂ ਭਰਾਵਾਂ ਨੂੰ ਜਿਹੜੇ ਕਰੀਬੀ ਹੁੰਦੇ ਸਨ, ਕਿ ਸਾਰੇ ਕਰੀਬ ਹੈ, ਉਹਨੂੰ ਕਹਿ ਵੀ ਹੋ ਭੈਣਾਂ ਭਰਾ ਕੋਲ ਨਹੀਂ, ਜਿਹੜੇ ਪੜੋਸੀ ਹੋਣੇ ਉਹਨਾਂ ਕੋਲ ਕਰਨਾ ਕਿ ਵੀ ਅਸੀਂ ਇਹ ਕੰਮ ਕਰਨ ਲੱਗੇ ਹਾਂ, ਤੁਸੀਂ ਸਾਨੂੰ ਸਲਾਹ ਦੇਵੋ। ਅਤੇ ਸਲਾਹ ਜ਼ਰੂਰ ਮੰਗੀ ਜਾਂਦੀ ਸੀ ਦੂਸਰੇ ਕੋਲੋਂ ਕਿ ਬਈ ਸਾਨੂੰ ਕੋਈ ਸ਼ਾਇਦ ਕੋਈ ਮੱਤ ਦੀ ਗੱਲ ਇਹਦੇ ਵਿੱਚ ਦੱਸ ਦੇਵੇ। ਅੱਜ ਸਲਾਹਾਂ ਵਾਲੇ ਜ਼ਮਾਨੇ ਚਲੇ ਗਏ। ਅੱਜ ਕੋਈ ਕਿਸੇ ਕੋਲ ਸਲਾਹ ਨਹੀਂ ਮੰਗਦਾ। ਹਰ ਬੰਦਾ ਕਹਿੰਦਾ ਮੈਂ ਅਕਲੇ ਕੁੱਲ ਹਾਂ ਅਤੇ ਬਸ ਵੀ ਮੇਰੇ ਵਰਗਾ ਹੈ ਕੋਈ ਨਹੀਂ ਹੈ, ਮੈਂ ਜੋ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ ਅਤੇ ਮੈਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਅਤੇ ਇਸ ਤਰ੍ਹਾਂ ਕਰਜ਼ਾ ਵਾਲੇ ਜ਼ਮਾਨੇ ਆ ਗਏ ਨੇ, ਉਹ ਬੇਗਰਜ਼ੀ ਦਾ ਦੌਰ ਚਲਾ ਗਿਆ। ਅਤੇ ਫਿਰ ਅਸੀਂ ਮਿਲਦੇ ਹਾਂ। ਹੁਣ ਮੇਰੇ ਸਮੋਸੇ ਵੀ ਠੰਡੇ ਹੋ ਗਏ। ਮੈਂ ਤੁਹਾਡੇ ਨਾਲ ਪੂਰਾ ਇਨਸਾਫ ਕੀਤਾ ਕਿ ਤੁਹਾਡੀ ਕਮੈਂਟ ਵੀ ਪੜਾ ਇਸ ਚੱਕਰ ਵਿੱਚ, ਫਿਰ ਸਾਡੀ ਗੱਲ ਲੰਬੀ ਵੀ ਹੋ ਜਾਂਦੀ ਹੈ। ਲੇਕਿਨ ਕੋਈ ਗੱਲ ਨਹੀਂ, ਤੁਸੀਂ ਕੋਈ ਆਪਣੇ ਬਚਪਨ ਦੀ ਯਾਦ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ।
ਕਿ ਕੱਲ ਇਨਸ਼ਾਅੱਲਾ ਮੈਂ ਥੋੜੇ ਇੱਕ ਦੋ ਚੀਜ਼ਾਂ ਮੈਂ ਉਤਾਰ ਰਹੀਆਂ ਸਨ ਤੇ ਮੈਨੂੰ ਨਜ਼ਰ ਨਹੀਂ ਆਉਂਦਾ ਬਗੈਰ ਚਸ਼ਮੇ ਤੋਂ, ਤੇ ਕੱਲ ਮੈਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਹੜੀਆਂ ਅਸੀਂ ਫਿਰ ਸ਼ਾਇਰੀ ਦੇ ਹਵਾਲੇ ਦੇ ਨਾਲ ਮੈਨੂੰ ਬੜੀਆਂ ਅੱਛੀਆਂ ਲੱਗੀਆਂ। ਮੈਂ ਇੱਕ ਦੋ ਚੀਜ਼ਾਂ ਤੁਹਾਡੇ ਵਾਸਤੇ ਲਾ ਕੇ ਰੱਖ ਲਈਆਂ ਨੇ ਤੇ ਅਸੀਂ ਕੱਲ੍ਹ ਸ਼ੇਅਰ ਕਰਾਂਗੇ ਇਨਸ਼ਾਅੱਲਾ, ਫਿਰ ਗੱਲਬਾਤ ਕਰਾਂਗੇ, ਫਿਰ ਮਿਲਦੇ ਰਵਾਂਗੇ। ਕਮੈਂਟ ਕਰਨਾ ਨਾ ਭੁੱਲਿਓ। ਅਗਰ ਕੋਈ ਨਵਾਂ ਆਵੇ ਸਾਡੇ ਚੈਨਲ ਤੇ ਉਹ ਅਗਰ ਉਹਦਾ ਦਿਲ ਮੰਨੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਦੇਵੇ। ਤੇ ਬਈ ਉਹ ਕਹਿੰਦੇ ਦਿਲਾਂ ਦੇ ਸੌਦੇ ਹੁੰਦੇ ਨੇ। ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਦਿਲ ਮੰਨੇ ਤੇ ਕਰੋ, ਦਿਲ ਨਾ ਮੰਨੇ ਤੇ ਨਾ ਕਰੋ, ਕਿਉਂਕਿ ਦਿਲ ਹੈ ਕਿ ਮਾਨਤਾ ਨਹੀਂ, ਵੀ ਦਿਲ ਹੀ ਤੇ ਸਭ ਕੁਛ ਹੈ ਨਾ। ਜੇ ਦਿਲ ਆ ਜਾਏ ਗਦੀ पे तो परी क्या चीज़ है। तो बस यही हिसाब जे कि ਤੁਹਾਡਾ ਦਿਲ ਮੰਨੇ ਤੇ ਕਰੋ, ਨਹੀਂ ਮੰਨੇ ਤੇ ਨਾ ਸਹੀ। ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਤਾਂ ਆਪਣੀ YouTube ਫੈਮਿਲੀ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਮੇਰੇ ਨਾਲ ਆ ਕੇ ਬੈਠ ਜਾਂਦੇ ਹੋ। ਗੋ ਕਿ ਬਹੁਤ ਥੋੜ੍ਹੇ ਜਿਹੇ ਲੋਕ ਹੋ, ਪਰ ਮੇਰੇ ਵਾਸਤੇ ਸਾਰੀ ਦੁਨੀਆ ਨਾਲੋਂ ਤੁਸੀਂ ਵੱਧ ਹੋ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ।